ਵਾਰਿਸ ਸ਼ਾਹ ਚਹੇਕ ਜੇ ਨਵੇਂ ਚੂਪੇ ਸਭੇ ਭੁੱਲ ਜਾਨੀ ਜਿਹੜੀਆਂ ਗਾਵਨਾ ਹੈ। ਕਿ ਜੇ ਇਹ ਨਵਾਂ ਰਸ ਤੂੰ ਚੱਖ ਲਿਆ, ਇਹ ਮੋਢੀ ਕਮਾਦ ਦੀ ਪੋਰੀ ਤੂੰ ਚੂਪ ਲਈ, ਤੇ ਤੈਨ ਉਹ ਭੁੱਲ ਜਾਣੀਆਂ ਜਿਹੜੀਆਂ ਦਾ ਤੂੰ ਜ਼ਿਕਰ ਕਰਦਾ ਹੈ, ਜਿਹੜੀਆਂ ਤੂੰ ਦੱਸ ਕੇ ਤੇ ਆਦਾਂ ਕਿ ਮੈਂ ਇਹ ਛੱਡ ਕੇ ਆਇਆ, ਮੈਂ ਉਹ ਛੱਡ ਕੇ ਆਇਆ। ਹੁਣ ਇਸ ਗੱਲ ਵਿੱਚ ਤੁਸੀਂ ਰਾਜ਼ ਸਮਝ ਲਿਓ, ਬਾਕੀ ਗੱਲਾਂ ਦਾ ਰਾਜ਼ ਤੁਹਾਨੂੰ ਆਪੇ ਸਮਝ ਆਵੇਗਾ ਕਿ ਉਹ ਉਸ ਨੂੰ ਪਿਆ ਦੀਏ ਕਿ ਇਸ ਜਹਾਨ ਦੀਆਂ ਲਜ਼ਤਾਂ ਤੂੰ ਚੱਖ ਲਈਆਂ, ਜਿਸ ਜਹਾਨ ਵਿੱਚ ਹੁਣ ਤੂੰ ਆ ਗਿਆ ਹੈ। ਤੇ ਜਿਹੜੀਆਂ ਪਿੱਛੇ ਦੱਸਦਾ ਨਾ ਤੂੰ ਜੰਨਤ ਵਾਲੀਆਂ ਗੱਲਾਂ, ਬਈ ਮਤਲਬ ਮੈਂ ਇੰਜ ਰਹਿੰਦਾਸ, ਇੰਜ ਖੁਸ਼ ਆਸ, ਇੰਜ ਵਸਦਾਸ, ਕੰਮ ਕੋਈ ਕਰਨਾ ਨਹੀਂ ਪਾਉਂਦਾ, ਬੜਾ ਖੁਸ਼ਹਾਲ ਆਸ, ਉਹ ਤੈਨੂੰ ਬੜਾ ਯਾਦ ਆਉਂਦਾ ਇਸ ਜਹਾਨ 'ਤੇ ਆ ਕੇ। ਪਰ ਜਿਸ ਵੇ ਤੂੰ ਇਸ ਜਹਾਨ ਦੇ ਰੰਗ ਵੇਖੇ, ਤੂੰ ਇਸ ਜਹਾਨ ਦੇ ਮਜ਼ੇ ਜਿਸ ਵੇਲੇ ਲੈ ਨਾ, ਤੂੰ ਪਿਛਲੇ ਮਜ਼ੇ ਭੁੱਲ ਜਾਏਗਾ। ਇਸ ਜਹਾਨ ਦੇ ਮਜ਼ੇ ਵੀ ਉਸ ਜਹਾਨ ਨਾਲੋਂ ਉੱਤੇ ਨੇ। ਬਿਸਮਿल्लाहिर्रहमानिर्रहीम। ਸ਼ਰ੍ਹਾ ਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਦਿਨੋਂ ਦਿਨ ਲੋਕਾਂ ਦਾ ਸ਼ੌਕ ਵੱਧਦਾ ਜਾ ਰਿਹਾ ਹੈ ਤੇ ਮੇਰੇ ਵਾਸਤੇ ਵੀ ਹੁਣ ਇਹ ਫਰਜ਼ ਹੋ ਗਿਆ ਹੈ ਕਿ ਮੈਂ ਇਸ ਕਿੱਸੇ ਨੂੰ ਪੂਰਾ ਜ਼ਰੂਰ ਕਰਨਾ ਹੈ। ਕਿ ਢੇਰ ਸਾਰੇ ਮੇਰੇ ਬੇਲੀਆਂ ਸੱਜਣਾਂ ਦਾ ਇਹ ਹੁਕਮ ਹੈ ਕਿ ਇਸ ਕੰਮ ਨੂੰ ਹੁਣ ਛੱਡਣਾ ਨਹੀਂ ਹੈ। ਹੀਰ ਵਾਰਿਸ ਸ਼ਾਹ ਬੇਸ਼ੱਕ ਇੱਕ ਬਹੁਤ ਅਜ਼ੀਮ ਕਲਾਮ ਹੈ, ਖਾਸ ਕਰਕੇ ਪੰਜਾਬੀਆਂ ਵਾਸਤੇ ਇੱਕ ਖਜ਼ਾਨਾ ਹੈ। ਤੇ ਇਸ ਗੱਲ ਦੀ ਬੜੀ ਤਿਸ਼ਨਗੀ ਹੈ ਕਿ ਲੋਕ ਇਸ ਨੂੰ ਇਹਦੀ ਲਫਾਜ਼ੀ, ਇਸ ਦੇ ਮਾਨੀ, ਇਹਦਾ ਤਰਜਮਾ ਸਮਝਣ ਤੋਂ ਕਾਸਰ ਹਨ। ਇਹ ਮੇਰੇ ਵਾਸਤੇ ਵੀ ਬੜੇ ਮਾਣ ਦੀ ਗੱਲ ਹੈ ਕਿ ਰੱਬ ਨੇ ਮੈਨੂੰ ਇਹ ਜ਼ਿੰਮਾ ਦਿੱਤਾ ਕਿ ਮੈਂ ਇਸ ਨੂੰ ਲੋਕਾਂ ਤੱਕ ਪਹੁੰਚਾਵਾਂ। ਇਹ ਕਿੱਸਾ ਪੀਰ ਵਾਰਿਸ ਸ਼ਾਹ ਨੇ ਠੇਠ ਪੰਜਾਬੀ ਜ਼ਬਾਨ 'ਚ ਲਿਖਿਆ ਹੈ। ਪੇਂਡੂ ਰਹਿਤਲ ਵਿੱਚ ਝਟਕੇ ਮਾਹੌਲ ਦੀ ਗੱਲ ਕੀਤੀ ਹੈ ਤੇ ਮੈਂ ਵੀ ਕੋਸ਼ਿਸ਼ ਇਹ ਕੀਤੀ ਹੈ ਕਿ ਤੁਹਾਡੇ ਨਾਲ ਗੱਲ ਜਿਹੜੀ ਕਰਾਂ ਉਹ ਬਿਲਕੁਲ ਪੇਂਡੂਆਂ ਵਾਲੇ ਅੰਦਾਜ਼ ਵਿੱਚ ਕਰਾਂ, ਕੋਈ ਬਹੁਤ ਜ਼ਿਆਦਾ ਲਫਾਜ਼ੀ ਨਾ ਕਰਾਂ, ਕੋਈ ਓਪਰੇ ਜਦੀਦ ਲਫ਼ਜ਼ ਜਿਹੜੇ ਉਹ ਨਾ ਵਰਤਾਂ। ਜਿਹੜੇ ਇਸ ਕਿੱਸੇ ਵਿੱਚ ਜਿਹੜਾ ਤਰੀਕਾ ਵਾਰਿਸ ਸ਼ਾਹ ਦਾ ਹੈ, ਉਸੇ ਤਰੀਕੇ 'ਚ ਮੈਂ ਬਿਲਕੁਲ ਦੇਸੀ ਜ਼ਬਾਨ ਵਿੱਚ ਗੱਲ ਤੁਹਾਡੇ ਨਾਲ ਕਰਦਾ ਹਾਂ। ਉਹ ਵੀ ਜਿਹੜਾ ਮੇਰਾ ਆਪਣਾ ਇਲਾਕਾਈ, ਮੇਰਾ ਮਾਦਰੀ ਲਹਿਜਾ ਹੈ। ਜੇ ਕਿਸੇ ਨੂੰ ਕੋਈ ਗੱਲ ਸਮਝ ਨਾ ਆਵੇ ਤਾਂ ਮੈਨੂੰ ਕਮੈਂਟ ਵਿੱਚ ਪੁੱਛ ਸਕਦਾ ਹੈ ਤੇ ਮੈਂ ਅੱਲਾ ਦੇ ਹੁਕਮ ਨਾਲ ਹਰ ਵੇਲੇ ਜਵਾਬ ਦੇਣ ਨੂੰ ਤਿਆਰ ਬੈਠਾ ਹਾਂ। ਪਿਛਲੀ ਕਿਸ਼ਤ ਵਿੱਚ ਹੀਰ ਤੇ ਰਾਂਝੇ ਦਾ ਆਮਣਾ ਸਾਹਮਣਾ ਪਹਿਲੀ ਵਾਰੀ ਹੋ ਗਿਆ ਹੈ। ਦਰਿਆ ਦੇ ਕਿਨਾਰੇ ਬੇਲੇ ਵਿੱਚ ਹੀਰ ਦੇ ਪਲੰਗ ਉੱਤੇ, ਉੱਥੇ ਥੋੜ੍ਹੀ ਬੜੀ ਉਹਨਾਂ ਦੀ ਤਕਰਾਰ ਵੀ ਹੋਈ ਹੈ ਤੇ ਉਸ ਤੋਂ ਪਿੱਛੇ ਹੀਰ ਮਿਹਰਬਾਨ ਹੋ ਗਈ। ਰਾਂਝਾ ਵੀ ਥੋੜ੍ਹਾ ਉਸ ਵੱਲ ਮਾਇਲ ਹੋ ਗਿਆ ਹੈ। ਹੁਣ ਉਹਨਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਗੁੱਸਾ ਵੀ ਮੁੱਕ ਗਿਆ ਹੈ, ਪਿਆਰ ਦੀ ਗੱਲ ਸ਼ੁਰੂ ਹੋ ਗਈ ਤੇ ਹੁਣ ਉਹਨਾਂ ਦੇ ਅਹਿਦੋ ਪੈਮਾਨ ਹੋ ਰਹੇ ਨੇ। ਉਹ ਕੌਲ ਇਕਰਾਰ ਪੈ ਕਰਦੇ ਨੇ ਸਾਰੀਆਂ ਇੱਕ ਦੂਜੇ ਨਾਲ ਗੱਲਾਂ ਕਰਕੇ। ਤੇ ਹੀਰ ਹੁਣ ਉਸ ਨੂੰ ਆਖਦੀ ਏ ਰਾਂਝੇ ਨੂੰ, ਗੋਲ ਗੋਲ ਗੱਤੀ ਤੈਂਡੀ ਵਾਟ ਉੱਤੋਂ, ਗੋਲ ਗੋਲ ਗੱਤੀ ਤੈਂਡੀ ਵਾਟ ਉੱਤੋਂ, ਬੇਲੀ ਦੱਸ ਵੇਖਾਂ ਕਿੱਥੋਂ ਆਵਣਾ ਏ। ਗੋਲ ਗੋਲ ਗੱਤੀ ਤੇਰੀ ਵਾਟ ਉੱਤੋਂ, ਵਾਟ ਰਸਤਾ ਅਦੀਏ ਕਿ ਮੈਂ ਤੇਰੀਆਂ ਰਾਹਾਂ ਤੋਂ ਕੁਰਬਾਨ ਹਾਂ, ਮੈਂ ਉਹਨਾਂ ਰਾਹਾਂ ਤੋਂ ਕੁਰਬਾਨ ਜਿਨ੍ਹਾਂ ਤੋਂ ਤੂੰ ਲੱਗ ਕੇ ਆਇਆ ਹੈ। ਜ਼ਰਾ ਦੱਸ ਤੇ ਸਹੀ ਤੂੰ ਆਇਆ ਕਿੱਥੋਂ ਹੈ। ਬੇਲੀ ਦੱਸ ਵੇਖਾਂ ਕਿੱਥੋਂ ਆਵਣਾ ਹੈ। ਕਿਸ ਮਾਣ ਮਤੀ ਘਰੋਂ ਕੱਢਿਆ ਈ, ਜਿਸ ਵਾਸਤੇ ਫੇਰੀਆਂ ਪਾਵਣਾ ਹੈ। ਮਾਣ ਮਤੀ ਉਹ ਹੀ ਗਰੂਰ ਕਰਨੇ ਵਾਲੀ, ਮਾਣ ਕਰਨੇ ਵਾਲੀ, ਆਪਣੇ ਹੁਸਨ ਤੇ ਮਾਣ ਕਰਨੇ ਵਾਲੀ, ਬਈ ਕਿਹੜੀ ਤੈਨ ਐਡੀ ਤਕੱਬਰ ਵਾਲੀ ਘਰੋਂ ਕੱਢ ਛੱਡਿਆ ਜਿਸ ਵਾਸਤੇ ਤੂੰ ਹੁਣ ਇਸ ਜਹਾਨ 'ਤੇ ਧੱਕੇ ਖਾਂਦਾ ਫਿਰਦਾ ਹੈ। ਇਹ ਜਿਹੜੀਆਂ ਫੇਰੀਆਂ ਲਾਉਣ ਤੋਂ ਮੁਰਾਦ ਹੈ ਕਿ ਤੂੰ ਧੱਕੇ ਲੈਂਦਾ ਪਿਆ ਇਸ ਜਹਾਨ ਵਿੱਚ। ਕੀ ਨਾਮ ਤੇ ਜ਼ਾਤ ਦਾ ਕੌਣ ਹੈ ਤੂੰ, ਕੀ ਨਾਮ ਤੇ ਜ਼ਾਤ ਦਾ ਕੌਣ ਹੈ ਤੂੰ, ਅਤੇ ਕਿਸ ਦਾ ਪੁੱਤ ਕਹਾਵਣਾ ਹੈ। ਤੇਰਾ ਨਾਂ ਕੀ ਹੈ, ਤੇਰੀ ਜ਼ਾਤ ਕੀ ਹੈ, ਤੂੰ ਪੁੱਤਰ ਕਿੱਦਾਂ ਹੈ। ਕੌਣ ਛੱਡ ਆਇਓ ਪਿੱਛੇ ਮਿਹਰ ਵਾਲੀ, ਜਿਸ ਵਾਸਤੇ ਤੂੰ ਪਿੱਛੋਂ ਤਾਵਣਾ ਹੈ। ਮਿਹਰ ਵਾਲੀ, ਮੁਹੱਬਤ ਕਰਨ ਵਾਲੀ ਖੁਸ਼ਬਖਤ ਔਰਤ, ਕਿ ਉਹ ਕਿਹੜੀ ਐਡੀ ਮੁਹੱਬਤ ਕਰਨ ਵਾਲੀ। ਪਿਛਲੇ ਮਿਸਰੇ 'ਚ ਉਹਨਾਂ ਦੱਸਿਆ ਕਿਹੜੀ ਐਡੀ ਤਕੱਬਰ ਵਾਲੀ ਹੈ ਜਿਹਦੇ ਵਾਸਤੇ ਤੂੰ ਉੱਥੋਂ ਨਿਕਲ ਕੇ ਆ ਕੇ ਧੱਕੇ ਖਾਂਦਾ ਪਿਆ। ਤੇ ਹੁਣ ਪਿਆ ਦਿਨ ਕਿ ਉਹ ਮੁਹੱਬਤ ਵਾਲੀ ਕਿਹੜੀ ਹੈ ਕਿ ਜਿਸ ਨੂੰ ਹੁਣ ਤੂੰ ਛੱਡ ਕੇ ਆ ਕੇ ਪਛਤਾ ਰਿਹਾ। ਉਹ ਦੁਖੀ ਗੱਲਾਂ ਕਰਦਾ ਨਾ ਉਸ ਨਾਲ, ਤੇ ਉਸ ਤੋਂ ਹਿਸਾਬ ਲਾਉਂਦੀ ਹੈ ਕਿ ਉਦਾਸ ਹੈ, ਪਰੇਸ਼ਾਨ ਹੈ। ਤੇ ਉਹਨੂੰ ਪੁੱਛਦੀ ਹੈ ਉਹ ਕਿਹੜੀ ਐਡੀ ਮੁਹੱਬਤ ਕਰਨ ਵਾਲੀ ਤੂੰ ਪਿੱਛੇ ਛੱਡਿਆ ਜਿਹਦੇ ਵਾਸਤੇ ਪਿੱਛੋਂ ਤਾਵਨਾ ਹੈ। ਯਾਨੀ ਹੁਣ ਤੂੰ
ਪਛਤਾ ਰਿਹਾ ਉਸ ਨੂੰ ਯਾਦ ਕਰਕੇ, ਉਸ ਦੀ ਮੁਹੱਬਤ ਨੂੰ ਯਾਦ ਕਰੇ। ਉਹ ਕਿਹੜੀ ਹੈ? ਤੇਰੀ ਸੂਰਤ ਬਹੁਤ ਪਸੰਦ ਆਵੇ, ਸਾਨੂੰ ਜੀਉ ਦੇ ਵਿੱਚ ਤੂੰ ਭਾਵਨਾ ਹੈ। ਕਿ ਤੇਰੀ ਸ਼ਕਲ ਮੈਨੂੰ ਬੜੀ ਸੋਹਣੀ ਲੱਗਦੀ ਹੈ ਤੇ ਸਾਡੇ ਦਿਲ ਨੂੰ ਵੀ ਤੂੰ ਚੰਗਾ ਲੱਗਦਾ ਹੈ। ਨੈਣ ਮਸਤ ਤੇ ਭੋਲੜਾ ਮੁਖ ਤੇਰਾ, ਗੱਲਾਂ ਮਿੱਠੀਆਂ ਨਾਲ ਹਸਾਵਨਾ ਹੈ। ਤੇਰੀਆਂ ਮਸਤ ਅੱਖਾਂ, ਤੇਰਾ ਸੋਹਣਾ ਮੁਖੜਾ ਤੇ ਤੂੰ ਗੱਲਾਂ ਕਰ ਕਰਕੇ ਜਿਹੜਾ ਹਸਾਉਣਾ ਹੈ, ਮੈਨੂੰ ਤੂੰ ਬੜਾ ਪਿਆਰਾ ਲੱਗਣਾ ਹੈ। ਕਿਹੜਾ ਵਤਨ ਤੇ ਨਾਮ ਕੀ ਸਾਈਆਂ ਦੇ, ਅਤੇ ਜਦ ਦਾ ਕੌਣ ਸਦਾਵਨਾ ਹੈ। ਤੇਰਾ ਵਤਨ ਕਿਹੜਾ ਹੈ, ਤੇਰਾ ਦੇਸ਼ ਕਿਹੜਾ ਹੈ, ਤੇਰੇ ਮਾਲਕ ਕੌਣ ਹਨ, ਤੇਰੇ ਵਾਰਸ ਕੌਣ ਹਨ, ਤੇ ਤੂੰ ਕਿਹਦੀ ਜਦ ਵਿੱਚੋਂ ਹੈ, ਕਿਹਦੀ ਨਸਲ ਵਿੱਚੋਂ ਹੈ। ਤੇਰੇ ਵਰਨੇ ਵਰਨੇ ਚੌਖਣੀਆਂ, ਤੇਰੇ ਵਰਨੇ ਵਰਨੇ ਚੌਖਣੀਆਂ, ਮੰਗੂ ਬਾਬਲੇ ਦਾ ਚਾਰ ਲਿਆਵਣਾ ਹੈ। ਹੁਣ ਪਿਛਲੀ ਕਿਸ਼ਤ ਵਿੱਚ ਤੁਸੀਂ ਵੇਖਿਆ ਕਿ ਹੀਰ ਉਹਦੇ 'ਤੇ ਫਿਦਾ ਹੋ ਗਈ ਹੈ, ਕੁਰਬਾਨ ਹੋ ਗਈ ਹੈ, ਅਤੇ ਰਾਂਝੇ ਵੀ ਅੱਗੋਂ ਉਸ ਨੂੰ ਇਸ਼ਾਰਾ ਦਿੱਤਾ ਹੈ। ਉਹਨਾਂ ਦਾ ਆਪਸ ਵਿੱਚ ਤਾਲਕ ਜਿਹੜਾ ਉਸਤਵਾਰ ਹੋ ਗਿਆ ਹੈ। ਅਤੇ ਹੁਣ ਉਹ ਉਸ ਨੂੰ ਅਗਲੀ ਗੱਲ ਵੀ ਕਰਦੀ ਹੈ ਕਿ ਤੇਰੇ ਵਰਨੇ ਵਰਨੇ ਚੌਖਣੀਆਂ। ਵਰਨੇ ਵਰਨੇ ਤੋਂ ਮੁਰਾਦ ਹੈ ਕਿ ਬਾਰ-ਬਾਰ ਕੁਰਬਾਨ ਹੋਣਾ। ਚੌਖਣੇ ਦਾ ਮਤਲਬ ਵੀ ਕੁਰਬਾਨ ਹੋਣਾ ਹੀ ਹੁੰਦਾ ਹੈ। ਉਂਝ ਲਫ਼ਜ਼ੀ ਮਾਨਾ ਚੌਖਣੇ ਦਾ ਇਹ ਹੁੰਦਾ ਕਿ ਚਾਰ ਟੁਕੜੇ ਹੋਣਾ, ਚਾਰ ਟੋਟੇ ਹੋ ਜਾਣਾ, ਕਿ ਮੈਂ ਤੇਰੇ 'ਤੇ ਕੁਰਬਾਨ ਹਾਂ, ਮੈਂ ਤੇਰੇ 'ਤੇ ਕੁਰਬਾਨ ਹਾਂ। ਪਰ ਇੱਕ ਗੱਲ ਦੱਸ ਕਿ ਮੰਗੂ ਬਾਬਲੇ ਦਾ ਚਾਰ ਲਿਆਉਣਾ ਹੈ। ਮੰਗੂ ਮੱਝਾਂ ਗਾਵਾਂ ਦਾ ਗੱਲਾ ਰੇਵੜ ਜਿਹੜਾ ਹੁੰਦਾ ਹੈ, ਕਿ ਇਹ ਗੱਲ ਤੇ ਦੱਸ, ਤੂੰ ਮੇਰੀ ਖਾਤਰ ਮੇਰੇ ਪਿਓ ਦੇ ਡੰਗਰ ਚਾਰ ਸਕਦਾ ਹੈ, ਮੇਰੇ ਪਿਓ ਦਾ ਮਾਲ ਮਵੇਸ਼ੀ ਸਾਂਭ ਸਕਦਾ ਹੈ। ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ, ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ, ਇਹ ਫੰਦ ਲੱਗੇ ਜੇ ਤੂੰ ਲਾਵਣਾ ਹੈ। ਉਹ ਆਖਦੀ ਕਿ ਇਹ ਇੱਕ ਜਿਹੜਾ ਚੱਕਰ ਚਲਾਇਆ ਜਾ ਸਕਦਾ ਹੈ ਕਿ ਮੰਗੂ ਤੇ ਮੇਰੇ ਪਿਓ ਦਾ ਹੈ, ਵੀ ਮੱਝਾਂ ਤੂੰ ਉਹਦੀਆਂ ਚੁਗਾਵੇਂ ਤੇ ਵਿੱਚੋਂ ਵਿੱਚੋਂ ਚਾਕ ਤੂੰ ਮੇਰਾ ਹੋਵੇਂ, ਕਾਮਾ ਤੂੰ ਮੇਰਾ ਬਣੇ। ਇੰਜ ਤੇਰੀਆਂ ਮੇਰੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਸਨ, ਮੁਲਾਕਾਤਾਂ ਹੁੰਦੀਆਂ ਰਸਨ। ਇਹ ਫੰਦ ਲੱਗੇ ਜੇ ਤੂੰ ਲਾਵਣਾ ਹੈ, ਕਿ ਇਹ ਇੱਕ ਚੱਕਰ ਚਲਾਇਆ ਜਾ ਸਕਦਾ ਹੈ। ਜੇ ਤੂੰ ਮੰਨੇ ਕਿ ਤੂੰ ਮੇਰੇ ਪਿਓ ਦੇ ਡੰਗਰ ਸਾਂਭੇਗਾ, ਇਹ ਇੱਕ ਚੱਕਰ ਚਲਾਇਆ ਜਾ ਸਕਦਾ ਹੈ। ਵਾਰਿਸ ਸ਼ਾਹ ਚਹੇਕ ਜੇ ਨਵੇਂ ਚੂਪੇ, ਵਾਰਿਸ ਸ਼ਾਹ ਚਹੇਕ ਜੇ ਨਵੇਂ ਚੂਪੇ, ਸਭੇ ਭੁੱਲ ਜਾਨੀ ਜਿਹੜੀਆਂ ਗਾਵਨਾ ਹੈ। ਇਸ ਮਿਸਰੇ ਵਿੱਚ ਹੁਣ ਇੱਥੇ ਜਿਹੜੀਆਂ ਹੀਰ ਤੇ ਰਾਂਝੇ ਦੀਆਂ ਗੱਲਾਂ ਪਈਆਂ ਹੁੰਦੀਆਂ ਨੇ, ਇਸ ਮਿਸਰੇ ਵਿੱਚ ਉਹਨਾਂ ਗੱਲਾਂ ਦਾ ਰਾਜ਼ ਹੈ। ਵਾਰਿਸ ਸ਼ਾਹ ਚਹੇਕ ਜੇ ਨਵੇਂ ਚੂਪੇ, ਸਭੇ ਭੁੱਲ ਜਾਨੀ ਜਿਹੜੀਆਂ ਗਾਵਨਾ ਹੈ। ਚਹੇਕ ਦੇ ਦੋ ਵੱਖੋ ਵੱਖ ਮਾਨੇ ਨੇ। ਚਹੇਕ ਇੱਕ ਰਸ ਭਰੀ ਜੰਗਲੀ ਘਾਹ ਵੀ ਹੁੰਦੀ ਹੈ, ਜਿਸ ਨੂੰ ਕਸਬੁਲ ਜੀਬ ਵੀ ਆਖਦੇ ਨੇ। ਅਤੇ ਚਹੇਕ ਉਸ ਨੂੰ ਵੀ ਆਖਦੇ ਨੇ ਕਿ ਜਿਹੜਾ ਪੁਰਾਣਾ ਕਮਾਦ ਹੋਵੇ, ਮੋਢੀ ਕਮਾਦ। ਇੱਕ ਨਵਾਂ ਕਮਾਦ ਹੁੰਦਾ, ਇੱਕ ਪੁਰਾਣਾ ਕਮਾਦ ਹੁੰਦਾ, ਜਿਹੜਾ ਕਿ ਇੱਕ ਦੂਜੇ ਲੌ ਟੁਰਦਾ ਹੁੰਦਾ ਹੈ। ਅਤੇ ਜਿਹੜਾ ਪੁਰਾਣਾ ਕਮਾਦ ਹੁੰਦਾ, ਮੋਢੀ ਕਮਾਦ ਜਿਸ ਨੂੰ ਆਖਦੇ ਨੇ, ਉਸ ਦੀਆਂ ਜਿਹੜੀਆਂ ਪੋਰੀਆਂ ਉਹਨਾਂ ਦਾ ਸਾਈਜ਼ ਘੱਟ ਪੈਂਦਾ ਹੈ। ਉਹਨਾਂ ਦੀਆਂ ਪੋਰੀਆਂ ਨਿੱਕੀਆਂ ਨਿੱਕੀਆਂ ਹੋ ਪੈਂਦੀਆਂ, ਪਰ ਉਹਨਾਂ ਨਿੱਕੀਆਂ ਪੋਰੀਆਂ ਵਿੱਚ ਰਸ ਬਹੁਤ ਮਿੱਠਾ ਹੁੰਦਾ ਹੈ। ਨਵੇਂ ਕਮਾਦ ਦੀ ਬਨਿਸਬਤ ਪੁਰਾਣੇ ਕਮਾਦ, ਮੋਢੀ ਕਮਾਦ ਦੀ ਜਿਹੜੀ ਉਹ ਨਿੱਕੀਆਂ ਨਿੱਕੀਆਂ ਪੋਰੀਆਂ ਹੁੰਦੀਆਂ, ਉਹਨਾਂ ਦਾ ਰਸ ਬਹੁਤ ਜ਼ਿਆਦਾ ਮਿੱਠਾ ਹੁੰਦਾ ਹੈ। ਵਾਰਿਸ ਸ਼ਾਹ ਚਹੇਕ ਜੇ ਨਵੇਂ ਚੂਪੇ, ਸਭੇ ਭੁੱਲ ਜਾਨੀ ਜਿਹੜੀਆਂ ਗਾਵਨਾ ਹੈ। ਕਿ ਜੇ ਇਹ ਨਵਾਂ ਰਸ ਤੂੰ ਚੱਖ ਲਿਆ, ਇਹ ਮੋਢੀ ਕਮਾਦ ਦੀ ਪੋਰੀ ਤੂੰ ਚੂਪ ਲਈ, ਤੇ ਤੈਨ ਉਹ ਭੁੱਲ ਜਾਣੀਆਂ ਜਿਹੜੀਆਂ ਦਾ ਤੂੰ ਜ਼ਿਕਰ ਕਰਦਾ ਹੈ, ਜਿਹੜੀਆਂ ਤੂੰ ਦੱਸ ਕੇ ਤੇ ਆਦਾਂ ਕਿ ਮੈਂ ਇਹ ਛੱਡ ਕੇ ਆਇਆ, ਮੈਂ ਉਹ ਛੱਡ ਕੇ ਆਇਆ। ਹੁਣ ਇਸ ਗੱਲ ਵਿੱਚ ਤੁਸੀਂ ਰਾਜ਼ ਸਮਝ ਲਿਓ, ਬਾਕੀ ਗੱਲਾਂ ਦਾ ਰਾਜ਼ ਤੁਹਾਨੂੰ ਆਪੇ ਸਮਝ ਆਵੇਗਾ ਕਿ ਉਹ ਉਸ ਨੂੰ ਪਿਆ ਦੀਏ ਕਿ ਇਸ ਜਹਾਨ ਦੀਆਂ ਲਜ਼ਤਾਂ ਤੂੰ ਚੱਖ ਲਈਆਂ, ਜਿਸ ਜਹਾਨ ਵਿੱਚ ਹੁਣ ਤੂੰ ਆ ਗਿਆ ਹੈ। ਅਤੇ ਜਿਹੜੀਆਂ ਪਿੱਛੇ ਦੱਸਦਾ ਨਾ ਤੂੰ ਜੰਨਤ ਵਾਲੀਆਂ ਗੱਲਾਂ, ਬਈ ਮਤਲਬ ਮੈਂ ਇੰਝ ਰਹਿੰਦਾਸ, ਇੰਝ ਖੁਸ਼ ਆਸ, ਇੰਝ ਵਸਦਾਸ, ਕੰਮ ਕੋਈ ਕਰਨਾ ਨਹੀਂ ਪਾਉਂਦਾ, ਬੜਾ ਖੁਸ਼ਹਾਲ ਆਸ, ਉਹ ਤੈਨੂੰ ਬੜਾ ਯਾਦ ਆਉਂਦਾ ਇਸ ਜਹਾਨ 'ਤੇ ਆ ਕੇ। ਪਰ ਜਿਸ ਵੇ ਤੂੰ ਇਸ ਜਹਾਨ ਦੇ ਰੰਗ ਵੇਖੇ, ਤੂੰ ਇਸ ਜਹਾਨ ਦੇ ਮਜ਼ੇ ਜਿਸ ਵੇਲੇ ਲੈ ਨਾ, ਤੂੰ ਪਿਛਲੇ ਮਜ਼ੇ ਭੁੱਲ ਜਾਏਗਾ। ਇਸ ਜਹਾਨ ਦੇ ਮਜ਼ੇ ਵੀ ਉਸ ਜਹਾਨ ਨਾਲੋਂ ਉੱਤੇ ਨੇ। ਹੁਣ ਇਹ ਹੀਰ ਉਹਦੇ ਕੋਲੋਂ ਤਾਰਫ ਵੀ ਕਰਦੀ ਹੈ, ਕਿੱਥੋਂ ਤੂੰ ਆਇਆ, ਤੇਰਾ ਪਿਓ ਕੌਣ ਹੈ, ਤੇਰੀ ਮਾਂ ਕੌਣ ਹੈ, ਕਿਵੇਂ ਆਇਆ, ਕਿਦੇ ਗਿਆ। ਉਸ ਦੇ ਜਵਾਬ ਵਿੱਚ ਹੁਣ ਰਾਂਝਾ ਉਸ ਨੂੰ ਜਵਾਬ ਦੇ ਰਿਹਾ ਹੈ। ਰਾਂਝਾ ਜ਼ਾਤ ਦਾ ਜੱਟ ਹਾਂ ਨਡੀਏ ਨੀ, ਪਿੰਡ ਤਖਤ ਹਜ਼ਾਰਾ ਹਜ਼ਾਰੀਏ ਨੀ,
ਕਿ ਮੈਂ ਜੱਟ ਹਾਂ ਤੇ ਗੋਤ ਮੇਰੀ ਰਾਂਝਾ ਹੈ, ਪਿੰਡ ਮੇਰਾ ਤਖਤ ਹਜ਼ਾਰਾ ਹੈ। ਤਖਤ ਹਜ਼ਾਰਾ ਉਹ ਹੀ ਜਿਸ ਨੂੰ ਵਾਰਿਸ ਸ਼ਾਹ ਨੇ ਜੰਨਤ ਨਾਲ ਤਸ਼ਬੀਹ ਦਿੱਤੀ ਗਈ ਹੈ। ਵਾਰਿਸ ਕੀ ਹਜ਼ਾਰੇ ਦੀ ਸਿਫਤ ਆਖਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਹੈ। ਇਹ ਉਹੀ ਹਜ਼ਾਰਾ ਹੈ। ਮੌਜੂ ਚੌਧਰੀ ਦਾ ਪੁੱਤ ਲਾਡਲਾ ਸਾਂ, ਪਿਆ ਵਖਤ ਤਕਦੀਰ ਜਾਂ ਹਾਰੀਏ ਨੀ। ਵਕਤ ਮੁਸੀਬਤ ਮੁਸ਼ਕਿਲ ਵਾਦਾ ਕਿ ਮੈਂ ਮੌਜੂ ਚੌਧਰੀ ਦਾ ਪੁੱਤਰ ਆਸ, ਪਰ ਜਿਸ ਮੇਰੀ ਕਿਸਮਤ ਹਾਰ ਗਈ ਨਾ ਤੇ ਮੈਨੂੰ ਇਹ ਵਕਤ ਪੈ ਗਿਆ, ਮੈਨੂੰ ਇਹ ਔਖਤ ਬਣ ਗਈ, ਭੀੜ ਬਣ ਗਈ। ਬਾਈਆਂ ਜ਼ਿਮੀ ਮੈਨੂੰ ਉਹ ਵੰਡ ਦਿੱਤੀ, ਪਈ ਪਾਣੀ ਦੀ ਬੂੰਦ ਨਾ ਖਾਰੀਏ ਨੀ। ਕਿ ਮੈਨ ਬਿਰਾਵਾਂ ਉਹ ਜ਼ਮੀਨ ਦਿੱਤੀ ਬਈ ਜਿਹੜੀ ਉਂਝ ਵੀ ਕਲਰੀ ਦੀ ਮਾਰੀ ਆਈ, ਜਿਹੜੀ ਬੰਜਰ ਜ਼ਮੀਨ ਆਈ ਤੇ ਜਿਸ ਨੂੰ ਕੋਈ ਪਾਣੀ ਵੀ ਨਾ ਲੱਗਦਾ, ਕਿਸੇ ਖੂਹ ਦਾ ਉਸ ਜ਼ਮੀਨ ਨੂੰ ਪਾਣੀ ਵੀ ਨਾ ਲੱਗਦਾ। ਬਿਰਾਵਾਂ ਉਹ ਜ਼ਮੀਨ ਮੈਨ ਵੰਡ ਕੇ ਦੇ ਛੱਡੀ। ਤਾਨੇ ਦੇਣ ਸ਼ਰੀਕ ਤੇ ਲੋਕ ਸਭੇ, ਤਾਨੇ ਦੇਣ ਸ਼ਰੀਕ ਤੇ ਲੋਕ ਸਭੇ, ਝੱਲੇ ਕੌਣ ਏਡੀ ਸ਼ਰਮਸਾਰੀਏ ਨੀ। ਉਹ ਹੁਣ ਆਪਣੀ ਸਾਰੀ ਗੱਲ ਦੱਸ ਰਿਹਾ ਕਿ ਮੈਂ ਮੌਜੂ ਚੌਧਰੀ ਦਾ ਪੁੱਤਰ ਆਸ, ਪਿੰਡ ਮੇਰਾ ਤਖਤ ਹਜ਼ਾਰਾ ਆਈ, ਮੇਰੇ ਨਾਲ ਭਰਾਵਾਂ ਭਰਜਾਈਆਂ ਦਾ ਝਗੜਾ ਹੋ ਗਿਆ, ਉਹਨਾਂ ਮੈਨੂੰ ਜ਼ਮੀਨ ਵੰਡ ਦਿੱਤੀ। ਜ਼ਮੀਨ ਮੈਨੂੰ ਨਾ ਉਹ ਦਿੱਤੀ ਜਿਹੜੀ ਬੰਜਰ ਆਈ, ਤੇ ਨਾਲ ਤਾਨੇ ਵੀ ਦੇਣ ਤੂੰ ਵਿਹਲਾ ਫਿਰਦਾ, ਤੂੰ ਸਿਰਫ ਖਾਂਦਾ ਪੀਂਦਾ, ਕੰਮ ਕਰਦਾ ਕੋਈ ਨਹੀਂ, ਹਰ ਵੇਲੇ ਮੈਨੂੰ ਸ਼ਰਮਿੰਦਾ ਕਰਦੇ ਹਨ, ਬੇਇੱਜ਼ਤ ਕਰਦੇ ਹਨ। ਤੇ ਤੂੰ ਮੈਨੂੰ ਦੱਸ ਕਿ ਇਤਨੀ ਸ਼ਰਮਸਾਰੀ ਤੇ ਇਤਨੀ ਬੇਇੱਜ਼ਤੀ ਕੌਣ ਬਰਦਾਸ਼ਤ ਕਰੇ। ਮਜਬੂਰਨ ਮੈਨੂੰ ਘਰ ਛੱਡਣਾ ਪਿਆ। ਤੇ ਉਸ ਜਿਹੜੀ ਗੱਲ ਕੀਤੀ ਉਸ ਨਾਲ ਕਿ ਅਸੀਂ ਇੱਕ ਤਰੀਕਾ ਲਾਉਂਦੇ ਹਾਂ, ਇੱਕ ਫੰਦ ਫਰੇਬ ਬਣਾਉਂਦੇ ਹਾਂ ਕਿ ਤੂੰ ਮੇਰੇ ਪਿਓ ਦਾ ਨੌਕਰ ਬਣ ਜਾ, ਉਹਦੀਆਂ ਮੱਝਾਂ ਚਰਾਇਆ ਕਰ, ਤੇ ਨਾਲ ਮੇਰੇ ਨਾਲ ਤੇਰੀ ਗੱਲਬਾਤ ਹੁੰਦੀ ਰਹੀ। ਹੀਰ ਉਸ ਨੂੰ ਇੱਕ ਇਹ ਢੰਗ ਦੱਸਿਆ ਕਿ ਇਹ ਤਰੀਕਾ ਜਿਸ ਤਰੀਕੇ ਤੇਰੀ ਮੇਰੀ ਮੁਲਾਕਾਤ ਹੋ ਸਕਦੀ ਹੈ। ਤੇ ਉਹ ਹੁਣ ਅੱਗੋਂ ਉਸ ਨੂੰ ਆਖਦਾ ਹੈ, ਜਿਹੜੀ ਉਸ ਨੂੰ ਗੱਲ ਕੀਤੀ ਕਿ ਤੂੰ ਮੇਰੇ ਪਿਓ ਦਾ ਕਾਮਾ ਬਣ ਜਾ, ਉਸ ਵੇਲੇ ਉਸ ਨੂੰ ਇਹ ਆਖਦਾ ਹੈ ਕਿ ਤੁਸਾਂ ਜੈ ਮਾਸ਼ੂਕ ਜੇ ਥੀਂ ਰਾਜ਼ੀ, ਤੁਸਾਂ ਜੈ ਮਾਸ਼ੂਕ ਜੇ ਥੀਂ ਰਾਜ਼ੀ, ਮੰਗੂ ਨੈਣਾ ਦੀ ਧਾਰ ਵਿੱਚ ਚਾਰੀਏ ਜੀ। ਇੱਥੇ ਹੁਣ ਪੰਜਾਬ ਦੀ ਮਿੱਟੀ, ਪੰਜਾਬ ਦੇ ਵਸੇਬ, ਪੰਜਾਬ ਦੇ ਰਹਿਣ ਸਹਿਣ ਨਾਲ ਜਿਹੜੀ ਮੁਹੱਬਤ ਵਾਰਿਸ ਸ਼ਾਹ ਦੀ ਆਈ, ਉਸ ਦਾ ਵੀ ਇਜ਼ਹਾਰ ਹੈ ਕਿ ਇੱਕ ਆਸ਼ਕ ਕੇ ਮਾਸ਼ੂਕ ਉਸ ਨੂੰ ਕੋਈ ਗੱਲ ਕਰ ਰਿਹਾ ਹੈ, ਉਹ ਦੀ ਗੱਲ ਮੰਨ ਕੇ ਤੇ ਉਸ ਨੂੰ ਅੰਦਾਜ਼ ਕਿਹੜਾ ਅਪਣਾ ਰਿਹਾ ਹੈ ਕਿ ਜਦੋਂ ਮਾਸ਼ੂਕ ਰਾਜ਼ੀ ਹੁੰਦਾ ਤੇ ਲੋਕ ਆਖਦੇ ਨੇ ਕਿ ਮੈਂ ਤੇਰੇ ਵਾਸਤੇ ਆਸਮਾਨ ਤੋਂ ਤਾਰੇ ਤਰੋੜ ਕੇ ਲਿਆਵਾਂਗਾ, ਮੈਂ ਤੇਰੇ ਵਾਸਤੇ ਦੁੱਧ ਦੀਆਂ ਨਹਿਰਾਂ ਬਹਾ ਦਿਆਂਗਾ, ਕਿ ਅਜੀਬ ਅਜੀਬ ਉਹ ਦਾਅਵੇ ਕਰਦੇ ਨੇ। ਲੇਕਿਨ ਇਹ ਆਸ਼ਿਕ ਪੇਂਡੂ ਜਿਹੜਾ ਹੈ, ਇਹ ਪੰਜਾਬ ਦੀ ਧਰਤੀ ਦਾ ਆਸ਼ਿਕ, ਇਸ ਵਾਸਤੇ ਸਭ ਤੋਂ ਵੱਡੀ ਸ਼ੈ ਮੱਝ ਹੀ ਹੈ ਕਿ ਮੱਝ ਕਿਸੇ ਦੀ ਚੁਗਾ ਲਈਏ, ਕਿਉਂਕਿ ਇਹ ਹੁਣ ਪੰਜਾਬੀ ਕਲਚਰ ਦੇ ਨਾਲ ਉਲਫਤ ਹੈ ਪੀਰ ਵਾਰਿਸ ਸ਼ਾਹ ਦੀ, ਕਿ ਉਹ ਆਸ਼ਿਕ ਉਸ ਨੂੰ ਆਖ ਰਿਹਾ ਕਿ ਤੁਸਾਂ ਜੈ ਮਾਸ਼ੂਕ ਜੇ ਥੀਂ ਰਾਜ਼ੀ, ਕਿ ਤੇਰੇ ਜੈ ਮਾਸ਼ੂਕ ਜੇ ਖੁਸ਼ ਹੋਣ ਤੇ ਮੰਗੂ ਨੈਣਾ ਦੀ ਧਾਰ ਵਿੱਚ ਤਾਰਨੇ ਆ, ਕਿ ਅਸਾਂ ਤੇਰੀਆਂ ਮੱਝੀ ਆਪਣੀਆਂ ਅੱਖਾਂ ਦੀ ਪੁਤਲੀਆਂ ਵਿੱਚ, ਆਪਣੀ ਅੱਖਾਂ ਦੀ ਧੀਰੀ ਵਿੱਚ ਤੇਰੀਆਂ ਮੱਝਾਂ ਅਸੀਂ ਚੁਗਾਵਾਂਗੇ। ਨੈਣਾ ਤੇਰਿਆਂ ਦੇ ਅਸੀਂ ਚਾਕ ਹੋਏ, ਨੈਣਾ ਤੇਰਿਆਂ ਦੇ ਅਸੀਂ ਚਾਕ ਹੋਏ, ਜਿਵੇਂ ਜਿਉ ਮੰਨੇ ਤਿਵੇਂ ਸਾਰੀਏ ਨੀ। ਉਹ ਆਖਦਾ ਕਿ ਅਸੀਂ ਤਾਂ ਤੇਰਿਆਂ ਨੈਣਾ ਦੇ ਨੌਕਰ ਬਣ ਗਏ ਹਾਂ, ਅਸੀਂ ਤੇਰੀਆਂ ਅੱਖਾਂ ਦੇ ਗੁਲਾਮ ਬਣ ਗਏ ਹਾਂ। ਹੁਣ ਜਿਵੇਂ ਤੇਰਾ ਦਿਲ ਕਰਦਾ ਹੈ ਤੂੰ ਉਵੇਂ ਕਰ। ਸਾਰਨਾ ਦਾ ਮਤਲਬ ਹੁੰਦਾ ਬੰਦੋਬਸਤ ਕਰਨਾ, ਇੰਤਜ਼ਾਮ ਕਰਨਾ, ਕਿ ਹੁਣ ਤੂੰ ਜਿਵੇਂ ਚਾਹੁੰਦੀ ਹੈ, ਜਿਵੇਂ ਤੇਰਾ ਦਿਲ ਕਰਦਾ ਹੈ ਤੂੰ ਉਵੇਂ ਕਰ। ਅਸੀਂ ਤੇਰੀਆਂ ਅੱਖਾਂ ਦੇ ਗੁਲਾਮ ਹੋ ਗਏ ਹਾਂ। ਹੁਣ ਭਾਵੇਂ ਸਾਡੇ ਕੋਲੋਂ ਮੱਝਾਂ ਚੁਗਾ ਤੇ ਭਾਵੇਂ ਖੋਤੀਆਂ ਚੁਗਾ। ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਮੱਝਾਂ ਚਾਰਨਾ ਜਿਹੜਾ ਹੈ, ਇਹ ਵਾਰਿਸ ਸ਼ਾਹ ਨੇ ਦੱਸਿਆ ਹੈ ਕਿ ਇਸਤਾਰਾ ਉਹ ਹੈ ਜਿਹੜਾ ਇਨਸਾਨ ਇਸ ਦੁਨੀਆ ਤੇ ਕੰਮ ਕਰਦਾ, ਜਿਤਨੇ ਵੀ ਕੰਮ ਕਰਦਾ ਹੈ, ਉਹ ਆਖਦੇ ਨੇ ਕਿ ਇਹ ਮਜ਼ਦੂਰੀ ਸਿਆਲਾਂ ਦੀਆਂ ਮੱਝੀਆਂ ਨਹੀਂ, ਕਿ ਜਿਹੜੀ ਜ਼ਿੰਦਗੀ 'ਚ ਤੂੰ ਮਜ਼ਦੂਰੀ ਆ ਕਿ ਇਨਸਾਨ ਇੱਥੇ ਕਰਦਾ, ਖੁਸ਼ੀ ਨਾਲ ਗੁਮਾਨ ਨਾ ਰੁੱਝ ਰਹੀਏ, ਕੀਤੇ ਕੌਲ ਨਾ ਮੂਲ ਵਿਸਾਰੀਏ ਨਹੀਂ। ਹੁਣ ਉਹ ਆਖਦਾ ਕਿ ਮੈਂ ਤੇਰਾ ਨੌਕਰ ਤੇ ਬਣ ਜਾਣਾ, ਮੈਂ ਤੇਰੇ ਪਿਓ ਦੀਆਂ ਮੱਝਾਂ ਵੀ ਚਾਰਦਾ ਹਾਂ, ਪਰ ਇੰਜ ਨਾ ਹੋਵੇ ਬੜਾ ਤਕੱਬਰ ਕਰਕੇ ਤੇ ਬੜਾ ਮਾਣ ਕਰਕੇ ਕਿ ਇਸ ਖੁਸ਼ੀ ਦੇ ਚਾਅ ਵਿੱਚ ਤੂੰ ਕਿਸੇ ਹੋਰੀ ਕੰਮ ਵਿੱਚ ਰੁੱਝ ਜਾਵੇਂ, ਕਿਸੇ ਹੋਰ ਪਾਸੇ ਮਸ਼ਗੂਲ ਹੋ ਜਾਵੇਂ, ਤੇ ਜਿਹੜੀਆਂ ਇਹ ਮੇਰੇ ਨਾਲ ਗੱਲਾਂ ਪਈ ਕਰਦੀਆਂ ਇਹ ਭੁੱਲ ਜਾਵੇਂ। ਇੰਜ ਨਾ ਕਰਨਾ ਤੇ ਤਾਂ ਮੈਂ ਤੇਰੇ ਪਿਓ ਦਾ ਨੌਕਰ ਬਣਦਾ ਹਾਂ। ਕਿੱਥੋਂ ਗੱਲ ਕੀਜੇ ਨਿਤ ਨਾਲ ਤੇਰੇ ਕੋਈ ਬੈਠ ਵਿਚਾਰ ਵਿਚਾਰੀਏ ਨਹੀਂ, ਕਿ ਤੂੰ ਇਹ ਸੋਚ ਕਿ ਤੇਰੇ ਨਾਲ ਰੋਜ਼ਾਨਾ ਗੱਲ ਕਿਵੇਂ ਹੋ ਸਕਦੀ, ਹਰ ਰੋਜ਼ ਤੇਰੇ ਨਾਲ ਗੱਲ ਕਿਵੇਂ ਹੋ ਸਕਦੀ ਹੈ। ਕੋਈ ਇਹ ਗੱਲ ਸੋਚ
ਬੈਠ ਵਿਚਾਰੀਏ ਨਹੀਂ, ਕੋਈ ਇਸ ਸੋਚ ਨੂੰ ਸੋਚੀਏ ਕਿ ਸਾਡੀ ਮੁਲਾਕਾਤ ਰੋਜ਼ ਕਿਵੇਂ ਆਉਣੀ ਹੈ। ਗਲ ਘਤ ਜੰਜਾਲ ਕੰਗਾਲ ਮਾਰੇ, ਗਲ ਘਤ ਜੰਜਾਲ ਕੰਗਾਲ ਮਾਰੇ, ਜਾ ਤ੍ਰਿੰਜਣੀ ਵੜੇ ਕੁਆਰੀਏ ਨੀ। ਉਹ ਆਦਾ ਹੈ ਕਿ ਮੈਂ ਇਹ ਤੇਰੀ ਦੋਸਤੀ ਵਾਲਾ, ਤੇਰੀ ਮੁਹੱਬਤ ਵਾਲਾ, ਤੇਰੇ ਨੌਕਰ ਬਣਨ ਵਾਲਾ ਜੰਜਾਲ ਆਪਣੇ ਗਲ ਵਿੱਚ ਪਾ ਲਵਾਂ, ਤੇ ਇੰਜ ਨਾ ਹੋਵੇ ਕਿ ਮੈਂ ਤੇ ਜੰਜਾਲ ਗਲ ਵਿੱਚ ਪਾ ਲਵਾਂ ਤੇ ਤੂੰ ਤ੍ਰਿੰਜਣਾ ਵਿੱਚ ਮੌਜਾਂ ਕਰਦੀ ਫਿਰੇ। ਤ੍ਰਿੰਜਣ ਉਹ ਹੀ ਜਿਹੜਾ ਕੁੜੀਆਂ ਦੀ ਇੱਕ ਬਾਣੇ ਦੀ ਚਾਹ ਹੁੰਦੀ ਹੈ, ਚਰਖਾ ਕੱਤਣੇ ਦੀ। ਮੁਰਾਦ ਇਹ ਆ ਕਿ ਬੰਦੇ ਦੇ ਆਪਣੇ ਦੂਜੇ ਅੰਗ ਸਾ ਕੇ ਉਹ ਖੁਸ਼ਹਾਲੀਆਂ, ਕਿ ਤੂੰ ਇੰਜ ਨਾ ਹੋਵੇ ਮੈਂ ਇਹ ਜੰਜਾਲ ਮੁਹੱਬਤ ਵਾਲਾ ਗਲ ਵਿੱਚ ਪਾ ਲਵਾਂ ਤੇ ਤੂੰ ਆਪਣਾ ਮੌਜਾਂ ਜਾ ਕੇ ਤ੍ਰਿੰਜਣਾ ਵਿੱਚ ਕਰਦੀ ਫਿਰੇ। ਇੰਜ ਨਾ ਕਰੀ। ਵਾਰਿਸ਼ਾ ਇਸ ਜੱਗ ਤੋਂ ਉੱਠ ਜਾਣਾ, ਵਾਰਿਸ਼ਾ ਇਸ ਜੱਗ ਤੋਂ ਉੱਠ ਜਾਣਾ, ਦਿਲੋਂ ਕਿਬਰ ਹੰਕਾਰ ਨੂੰ ਮਾਰੀਏ ਨਹੀਂ। ਕਿ ਇਹ ਜਹਾਨ ਅਰਜ਼ੀਏ ਇੱਕ ਦਿਨ ਇੱਥੋਂ ਟੋਰੀ ਜਾਣਾ ਹੈ, ਆਪਣੇ ਦਿਲ ਵਿੱਚੋਂ ਤਕੱਬਰ ਨੂੰ ਮਾਰੀਏ। ਤਕੱਬਰ ਬੜੀ ਬੁਰੀ ਸ਼ੈ ਹੈ। ਇਸ ਕਿੱਸੇ ਵਿੱਚ ਜਗ੍ਹਾ ਜਗ੍ਹਾ 'ਤੇ ਕਿਬਰ ਹੰਕਾਰ ਦੀ ਗੱਲ ਬਹੁਤ ਆਉਣੀ ਹੈ। ਕਿਬਰ ਹੰਕਾਰ ਇੱਕ ਬਹੁਤ ਹੀ ਬੁਰੀ ਆਦਤ ਹੈ ਇਨਸਾਨ ਦੀ, ਇੱਕ ਬੁਰੀ ਹਾਲਤ ਹੈ ਇਨਸਾਨ ਦੀ। ਸੂਫੀਇਜ਼ਮ ਵਿੱਚ ਇਸ ਜਹਾਨ ਉੱਤੇ ਸਭ ਤੋਂ ਵੱਡੀ ਜਿਹੜੀ ਬੁਰਾਈ ਹੈ ਉਹ ਕਿਬਰ ਤੇ ਹੰਕਾਰ ਹੈ। ਸੂਫੀ ਇਹ ਸਮਝਦਾ ਹੈ, ਅਸੀਂ ਵੀ ਇਹ ਸਮਝਦੇ ਹਾਂ, ਹਰ ਬੰਦਾ ਇਹ ਸਮਝਦਾ ਹੈ ਕਿ ਇਹ ਕਿਬਰ ਹੰਕਾਰ, ਇਹ ਤਕੱਬਰ ਹੀ ਉਹ ਸ਼ੈ ਹੈ ਕਿ ਜਿਹੜਾ ਸਦੀਆਂ ਸਾਲਾਂ ਦੀ ਬੰਦੇ ਦੀ ਕੀਤੀ ਹੋਈ ਇਬਾਦਤ ਉਸ 'ਤੇ ਲਮਹੇ ਵਿੱਚ ਪਾਣੀ ਫੇਰ ਦਿੰਦਾ ਹੈ। ਜਿਹਦੀ ਮਿਸਾਲ ਸਾਡੇ ਕੋਲ ਸਭ ਤੋਂ ਵੱਡੀ ਮਿਸਾਲ ਸ਼ੈਤਾਨ ਦੀ ਹੈ ਕਿ ਇਤਨੀਆਂ ਇਬਾਦਤਾਂ, ਇਤਨੀਆਂ ਇਬਾਦਤਾਂ, ਇਤਨੀਆਂ ਇਬਾਦਤਾਂ, ਇੱਕ ਜ਼ਰਾ ਜਿਹਾ ਉਸ ਤਕੱਬਰ ਕੀਤਾ ਕਿ ਮੈਂ ਮਿੱਟੀ ਦੇ ਆਦਮ ਨੂੰ ਸਜਦਾ ਨਹੀਂ ਕਰਦਾ, ਤੇ ਉਸ ਦੀ ਇੱਕ ਵੀ ਨੇਕੀ ਉਸ ਦੇ ਕੰਮ ਨਾ ਆਈ। ਉਹ ਰਾਂਦਾ ਦਰਗਾਹ ਹੋ ਗਿਆ, ਉੱਥੋਂ ਕੱਢ ਦਿੱਤਾ ਗਿਆ। ਜਿਸ ਵੇਲੇ ਇਹ ਉਸ ਨਾਲ ਰਾਂਝੇ ਨੇ ਗੱਲ ਕੀਤੀ ਕਿ ਮੈਂ ਤੇ ਤੇਰੇ ਪਿਓ ਦਾ ਕਾਮਾਂ ਲੱਗ ਜਾਵਾਂਗਾ, ਪਰ ਹੁਣ ਤੂੰ ਇੰਜ ਕਰੀ, ਮੈਨੂੰ ਭੁੱਲ ਨਾ ਜਾਈ, ਸਹੇਲੀਆਂ ਵਿੱਚ ਨਾ ਰੁੱਝ ਜਾਵੀਂ, ਮੇਰੇ ਨਾਲ ਗੱਲ ਰੋਜ਼ ਕਰੀ। ਤੇ ਉਹ ਅੱਗੋਂ ਸੁਣਾ ਦੀਏ, ਤੂੰ ਤੇ ਆਖਦਾ ਹੈ ਕਿ ਮੈਂ ਸਹੇਲੀਆਂ ਵਿੱਚ ਰੁੱਝ ਜਾਣਾ, ਪਰ ਮੈਂ ਤੇ ਆਖਦੀ ਹਾਂ ਹੱਥ ਬਦੜੀ ਰਹਾਂ ਗੁਲਾਮ ਤੇਰੀ, ਹੱਥ ਬਦੜੀ ਰਹਾਂ ਗੁਲਾਮ ਤੇਰੀ, ਸਣੇ ਤ੍ਰਿੰਜਣੀ ਨਾਲ ਸਹੇਲੀਆਂ ਦੇ, ਸਣੇ ਸਮੇਤ। ਉਹ ਆਖਦੀ ਹੈ ਕਿ ਤੂੰ ਤਾਂ ਮੈਂ ਨਾਦਾ ਨਾ, ਮੈਂ ਤ੍ਰਿੰਜਣ ਵਿੱਚ ਜਾ ਕੇ ਤੇ ਬਹਿ ਜਾਣਾ ਜਾਂ ਮੈਂ ਆਪਣੀਆਂ ਸਹੇਲੀਆਂ ਨਾਲ ਮਸ਼ਗੂਲ ਹੋ ਬਹਿਣਾ। ਮੈਂ ਇਹ ਆਖਦੀ ਹਾਂ ਕਿ ਮੈਂ ਤੇਰੀ ਸਾਰੀ ਜ਼ਿੰਦਗੀ ਹੱਥ ਬੱਧੀ ਗੁਲਾਮ ਰਾਸਾਂ ਤੇ ਤ੍ਰਿੰਜਣ ਸਹੇਲੀਆਂ ਵੀ ਨਾਲ ਹੀ ਤੇਰੇ ਗੁਲਾਮ ਹੁਸਨ, ਇਹਨਾਂ ਸਮੇਤ ਮੈਂ ਤੇਰੀ ਨੌਕਰ ਹਾਂ। ਹੁਸਨ ਨਿਤ ਬਹਾਰ ਤੇ ਰੰਗ ਗੂੜੇ, ਹੁਸਨ ਨਿਤ ਬਹਾਰ ਤੇ ਰੰਗ ਗੂੜੇ, ਵਿੱਚ ਬੇਲਿਆਂ ਦੇ ਨਾਲ ਬੇਲੀਆਂ ਦੇ। ਕਿ ਹਰ ਰੋਜ਼ ਬੇਲਿਆਂ ਵਿੱਚ ਆਪਣੇ ਸੱਜਣਾ ਨਾਲ ਰਲ ਕੇ ਰੋਜ਼ ਨਵੇਂ ਤੋਂ ਨਵੇਂ ਤੇ ਗੂੜੇ ਤੇ ਸੰਘਣੇ ਰੰਗ ਚੜਨਗੇ, ਖੁਸ਼ੀਆਂ ਆਉਣਗੀਆਂ, ਮੌਜਾਂ ਆਉਣਗੀਆਂ। ਸਾਨੂੰ ਰੱਬ ਨੇ ਜੁਗ ਮਿਲਾ ਦਿੱਤਾ, ਸਾਨੂੰ ਰੱਬ ਨੇ ਜੁਗ ਮਿਲਾ ਦਿੱਤਾ, ਭੁੱਲ ਗਏ ਪਿਆਰ ਅਰਬੇਲੀਆਂ ਦੇ। ਅਰਬੇਲੀ, ਅਲਬੇਲੀ, ਸ਼ੋਖ ਚੰਚਲ, ਜੁਗ ਜੋੜ ਸਾਥੀ। ਕਿ ਉਹ ਆਖਦੀ ਹੈ ਸਾਨੂੰ ਤੇ ਅੱਲਾ ਨੇ ਸਾਡਾ ਜੋੜ ਮਿਲਾ ਦਿੱਤਾ ਹੈ, ਸਾਡਾ ਸੱਜਣ ਸਾਨੂੰ ਮਿਲ ਗਿਆ, ਸਾਡਾ ਸੰਗੀ ਮਿਲ ਗਿਆ। ਮੈਨੂੰ ਤੇ ਹੁਣ ਉਹਨਾਂ ਸਹੇਲੀਆਂ, ਉਹ ਸ਼ੋਖ ਚੰਚਲ ਹੱਸਣ ਖੇਡਣ ਵਾਲੀਆਂ ਸਹੇਲੀਆਂ ਦੇ ਪਿਆਰ ਵੀ ਭੁੱਲ ਗਏ ਨੇ। ਦੇ ਬੇਲਿਆਂ ਦੇ ਵਿੱਚ ਕਰਾਂ ਮੌਜਾਂ, ਦੇ ਬੇਲਿਆਂ ਦੇ ਵਿੱਚ ਕਰਾਂ ਮੌਜਾਂ, ਰਾਤੀ ਖੇਡ ਸਾਂ ਵਿੱਚ ਹਵੇਲੀਆਂ ਦੇ। ਕਿ ਦਿਹਾੜੀ ਬੇਲਿਆਂ ਵਿੱਚ ਤੇਰੇ ਨਾਲ ਮੌਜਾਂ ਕਰਸਾਂ ਤੇ ਰਾਤੀ ਆ ਕੇ ਹਵੇਲੀਆਂ ਵਿੱਚ ਆਪਣੀਆਂ ਸਹੇਲੀਆਂ ਨਾਲ ਖੇਡ ਸਾਂ। ਮੇਰੇ ਵਾਸਤੇ ਤਾਂ ਮੌਜਾਂ ਹੀ ਮੌਜਾਂ ਹੋ ਗਈਆਂ। ਅਸਾਂ ਸਿੱਕਦੀਆਂ ਨੂੰ ਰੱਬ ਜੁਗ ਦਿੱਤਾ, ਅਸਾਂ ਸਿੱਕਦੀਆਂ ਨੂੰ ਰੱਬ ਜੁਗ ਦਿੱਤਾ, ਨਰਦਾਂ ਪੁੱਠੀਆਂ ਅਸਾਂ ਅਕੇਲੀਆਂ ਦੇ, ਨਰਦਾਂ ਪੁੱਠੀਆਂ ਅਸਾਂ ਅਕੇਲੀਆਂ ਦੇ। ਕਿ ਸਨ ਅੱਲਾ ਨੇ ਹੁਣ ਜੋੜ ਦੇ ਦਿੱਤਾ। ਨਰਦਾਂ, ਨਰਦ ਪਾਸੇ ਦੇ ਖੇਲ ਨੂੰ ਆਖਦੇ ਨੇ। ਪਾਸੇ ਦੀ ਜਿਹੜੀ ਇੱਕ ਪਹਿਲੇ ਜ਼ਮਾਨੇ 'ਚ ਲੋਕ ਖੇਡਦੇ ਹਨ, ਹੁਣ ਵੀ ਸ਼ਾਇਦ ਖੇਡਦੇ ਹੋਣ। ਕਿ ਸਾਡੀਆਂ ਨਰਦਾਂ ਪੁੱਠੀਆਂ ਪਈਆਂ ਹਨ, ਨਰਦਾਂ ਪੁੱਠੀਆਂ ਅਸਾਂ ਅਕੇਲੀਆਂ ਦੇ। ਕਿ ਮੈਂ ਇਕੱਲੀ ਆ, ਇਕੱਲੇ ਬੰਦੇ ਹੁਣ ਕਿਸ ਨਾਲ ਖੇਡਣਾ ਹੁੰਦਾ ਹੈ, ਜਿਸ ਦੂਜਾ ਸੰਗੀ ਹੀ ਨਹੀਂ, ਦੂਜਾ ਜੋੜ ਹੀ ਨਹੀਂ ਹੈ, ਤੇ ਉਹ ਨਰਦਾਂ ਪੁੱਠੀ ਪਈ ਹੈ। ਯਾਨੀ ਉਹ ਪਾਸਾ ਜਿਹੜਾ ਹੈ ਉਹ ਉਲਟਾ ਪਿਆ, ਬੰਦ ਪਿਆ ਹੈ। ਕਿ ਸਾਨੂੰ ਹੁਣ ਅੱਲਾ ਨੇ ਜੋੜ ਦਿੱਤਾ ਹੈ, ਸਾਡੀ ਤੇ ਖੇਡ ਹੀ ਮੁੱਕ ਗਈ ਹੈ, ਖੇਡ ਸਾਡੀ ਰੁਕੀ ਹੈ। ਤੇ ਹੁਣ ਸਾਨੂੰ ਅੱਲਾ ਨੇ ਜੋੜ ਦੇ ਦਿੱਤਾ ਜਿਹਦੇ ਨਾਲ ਰਲ ਕੇ ਇਹ ਬਾਜ਼ੀ, ਇਹ ਖੇਡ ਖੇਡਣੀ ਹੈ। ਅਸਾਂ ਸ਼ੌਕ ਦੀਦਾਰ ਪਿਆਰ ਦਾ ਹੈ,
ਅਸਾਂ ਸ਼ੌਕ ਦੀਦਾਰ ਪਿਆਰ ਦਾ ਏ, ਹੋਰ ਸ਼ੌਕ ਨਾ ਰੰਗ ਹਥੇਲੀਆਂ ਦੇ। ਸਾਨੂੰ ਸਿਰਫ ਯਾਰ ਦੇ ਦੀਦਾਰ ਦਾ ਸ਼ੌਕ ਏ, ਉਹਦੇ ਪਿਆਰ ਦਾ ਸ਼ੌਕ ਏ। ਹੋਰ ਸਾਨੂੰ ਹੱਥ ਰੰਗਣੇ ਦੀ ਹੁਣ ਕੋਈ ਨਹੀਂ ਲੋੜ। ਸਾਨੂੰ ਆਪਣੇ ਹੱਥਾਂ 'ਤੇ ਮਹਿੰਦੀਆਂ ਦੀ ਹੁਣ ਲੋੜ ਨਹੀਂ ਰਹਿ ਗਈ। ਸਾਨੂੰ ਆਪਣੇ ਯਾਰ ਦੀ ਲੋੜ ਆਈ ਤੇ ਉਹ ਸਾਨੂੰ ਮਿਲ ਗਿਆ। ਵਾਰਿਸ ਸ਼ਾਹ ਮੀਆਂ ਅੱਲਾ ਮਿਹਰ ਕੀਤੀ, ਵਾਰਿਸ ਸ਼ਾਹ ਮੀਆਂ ਅੱਲਾ ਮਿਹਰ ਕੀਤੀ, ਅਸਾਂ ਲੱਭ ਲੈ ਹੱਟ ਫਲੇਲੀਆਂ ਦੇ। ਫਲੇਲੀਆਂ ਖੁਸ਼ਬੂਆਂ ਉਹ ਆਦੀਏ ਕਿ ਅਸਾਂ ਹੁਣ ਮਹਿੰਦੀਆਂ ਕੀ ਕਰਨੀਆਂ ਨੇ, ਸਾਡੇ 'ਤੇ ਅੱਲਾ ਨੇ ਮਿਹਰਬਾਨੀ ਕੀਤੀ ਏ ਤੇ ਅਸਾਂ ਲੱਭ ਲੈ ਹੱਟ ਫਲੇਲੀਆਂ ਦੇ। ਹੱਟ ਹੱਟੀ ਦੁਕਾਨ ਕਿ ਸਾਨੂੰ ਤੇ ਹੁਣ ਖੁਸ਼ਬੂਆਂ ਦੀ ਪੂਰੀ ਦੁਕਾਨ ਲੱਭ ਗਈ ਏ। ਸਾਨੂੰ ਤੇ ਹੁਣ ਹੋਰ ਕਿਸੇ ਰੰਗ ਦੀ ਲੋੜ ਹੀ ਨਹੀਂ ਰਹੀ। ਹੀਰ ਤੇ ਰਾਂਝੇ ਦਾ ਐਦੋ ਪੈਮਾਨ ਜਾਰੀ ਏ। ਬਾਕੀ ਗੱਲਾਂ ਅਗਲੀ ਕਿਸ਼ਤ ਵਿੱਚ। ਖੁਸ਼ ਰਹੋ, ਵਸਦੇ ਰਹੋ, ਆਬਾਦ ਰਹੋ। ਇਜਾਜ਼ਤ ਦਿਓ, ਰੱਬ ਰਾਖਾ।